ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਨਾਲ ਜੁੜੀ ਇੱਕ ਅਹਿਮ ਖਬਰ ਤੋਂ। ਜਦੋਂ ਕਈ ਵਾਰੀ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਉਹ ਚੇਤਿਆਂ 'ਚ ਸਦੀਵੀ ਤੌਰ ਤੇ ਸ਼ਰਮਾ ਜੀ ਘਰ ਘਰ ਜਾਂਦੀਆਂ ਨੇ। ਪੰਜਾਬ ਦੇ ਵਿੱਚ ਵਾਪਰੀਆਂ ਅਨੇਕਾਂ ਘਟਨਾਵਾਂ ਲੋਕਾਂ ਦੇ ਮਨਾਂ ਦੇ ਵਿੱਚ ਯਾਦ ਆ, ਜਿਨ੍ਹਾਂ ਦੇ ਵਿੱਚੋਂ ਬਹਿਬਲ ਕਲਾਂ ਗੋਲੀਕਾਂਡ ਤੇ ਕੋਟਕਪੂਰਾ ਗੋਲੀਕਾਂਡ ਇਹ ਵਿਸਰੇ ਨਹੀਂ। ਕੋਟਕਪੂਰਾ ਲਾਠੀਚਾਰਜ ਵੀ ਕਹਿ ਸਕਦੇ ਹਾਂ ਆਪਾਂ। ਲੋਕਾਂ ਦੇ ਭੁਲਾਇਆਂ ਵੀ ਇਹ ਮਨਾਂ 'ਚ ਭੁੱਲ ਨਹੀਂ ਰਹੇ। ਅਮਰ ਸਿੰਘ ਚਾਹਲ, ਜਦੋਂ ਉਹਨਾਂ ਦੀ ਖੁਦਕੁਸ਼ੀ ਦੀ ਗੱਲ ਆਉਂਦੀ ਹੈ ਜਾਂ ਕ੍ਰਿਟੀਕਲ ਕੰਡੀਸ਼ਨ ਦੀ ਗੱਲ ਆਉਂਦੀ ਹੈ, ਤਾਂ ਇਹ ਦੋਨੇ ਘਟਨਾਵਾਂ ਚੇਤਿਆਂ ਦੇ ਵਿੱਚ ਮੁੜ ਤਾਜ਼ਾ ਹੋ ਜਾਂਦੀਆਂ ਜੀ। ਬਿਲਕੁਲ ਪ੍ਰਵੀਨ ਜੀ, ਅਮਰ ਸਿੰਘ ਚਾਹਲ ਆਈਜੀ ਰੈਂਕ ਦਾ ਅਧਿਕਾਰੀ ਰਿਹਾ ਹੈ ਜੀ, ਤੇ ਬਹਿਬਲ ਕਲਾਂ ਬਰਗਾੜੀ ਵਾਲੇ ਮਾਮਲੇ ਸਮੇਂ ਡੀਆਈਜੀ ਸੀਗਾ। ਤੇ ਉਹ ਅਮਰ ਸਿੰਘ ਚਾਹਲ ਜਿਹੜਾ ਇਸ ਸਾਰੇ ਮਾਮਲਿਆਂ ਦੇ ਵਿੱਚ ਮੁਲਜ਼ਮ ਵਜੋਂ ਸ਼ਾਮਲ ਹੈ, ਹਾਂਜੀ, ਉਸ ਦੀ ਕੱਲ ਖੁਦਕੁਸ਼ੀ ਦੀ ਕੋਸ਼ਿਸ਼ ਦੀ ਖਬਰ ਨਿਕਲਦੀ ਹੈ ਕਿ ਅਮਰ ਸਿੰਘ, ਮਤਲਬ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਜੀ ਕਿ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰੀ। ਅਜੇ ਜਾਂਚ ਤੁਰਨੀ ਹੈ, ਲੰਬੀ ਜਾਂਚ ਹੋਣੀ ਹੈ, ਕਿਉਂਕਿ 18 ਪੰਨਿਆਂ ਦੀ ਇੱਕ ਚਿੱਠੀ ਹੈ ਜਿਹੜੀ ਪੰਜਾਬ ਡੀਜੀਪੀ ਦੇ ਨਾਮ ਲਿਖੀ ਹੈ ਉਹਨਾਂ ਨੇ। ਉਸ ਚਿੱਠੀ ਨੂੰ ਖੁਦਕੁਸ਼ੀ ਨੋਟ ਵਜੋਂ ਦੇਖਿਆ ਜਾ ਰਿਹਾ ਹੈ। ਇੱਕ ਤਰ੍ਹਾਂ ਦਾ ਖੁਦਕੁਸ਼ੀ ਨੋਟ ਤਾਂ ਨਹੀਂਗਾ, ਤੇ ਉਹਦੇ ਵਿੱਚ ਜਿਹੋ ਜਿਹਾ ਜ਼ਿਕਰ ਹੈ, ਜਿਹੋ ਜਿਹਾ ਸਾਰਾ ਕੁਛ ਹੈ, ਉਹ ਤੋਂ ਬਾਅਦ ਲੱਗਦਾ ਹੈ ਕਿ ਜਿਵੇਂ ਗੋਲੀ ਖੁਦ ਮਾਰੀ। ਤੇ ਪਟਿਆਲਾ ਦੇ ਐਸਐਸਪੀ ਦੇ ਕਹਿਣ ਅਨੁਸਾਰ ਕਿ ਜੀ ਸਾਨੂੰ ਜਦੋਂ ਅਮਰ ਸਿੰਘ ਚਾਹਲ ਦੇ ਘਰੇ ਗੋਲੀ ਚੱਲਣ ਦੀ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਉੱਧਰ ਨੂੰ ਭੱਜਦੇ ਹਾਂ ਤੇ ਉੱਥੋਂ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਜਾਂਦੇ ਹਾਂ। ਹਾਲਤ ਨਾਜ਼ੁਕ ਬਣੀ ਹੈ, ਹਸਪਤਾਲ ਵੱਲੋਂ ਕੋਈ ਬੁਲੇਟਿਨ ਨਹੀਂ ਆਇਆ ਤੇ ਕਈ ਨੇੜਲਿਆਂ ਦਾ ਇਹ ਮੰਨਣਾ ਹੈ ਕਿ ਸਥਿਤੀ ਇੰਨੀ ਜ਼ਿਆਦਾ ਉਹ ਹੈ ਕਿ ਕਵਰ ਕਰਨਾ ਬਹੁਤ ਮੁਸ਼ਕਲ ਹੈ। ਪਰ ਜਦੋਂ ਇਹ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਪਹਿਲਾ ਪਹਿਲੂ ਜਿਹੜਾ ਇਸ 18 ਪੰਨਿਆਂ ਦੀ ਚਿੱਠੀ ਦੇ ਹਵਾਲੇ ਨਾਲ ਉੱਭਰ ਕੇ ਆਇਆ, ਉਹ ਇਹ ਆਇਆ ਕਿ ਅਮਰ ਸਿੰਘ ਚਾਹਲ ਕਹਿੰਦਾ ਕਿ ਮੈਂ ਰਿਟਾਇਰਡ ਅਧਿਕਾਰੀਆਂ ਤੇ ਰਿਟਾਇਰਡ ਆਈਪੀਐਸ ਅਧਿਕਾਰੀਆਂ ਦਾ ਇੱਕ ਗਰੁੱਪ ਸੀ, ਮੈਂ ਉਹ ਗਰੁੱਪ ਜੁਆਇਨ ਕਰ ਲਿਆ। ਉਸ ਦੇ ਵਿੱਚ ਇਨਵੈਸਟਮੈਂਟ ਨੂੰ ਲੈ ਕੇ ਕੁਝ ਜਾਣਕਾਰੀਆਂ ਮਿਲਦੀਆਂ ਸੀ, ਮੈਂ ਪੈਸਾ ਲਾਉਣਾ ਸ਼ੁਰੂ ਕਰਤਾ। 8 ਕਰੋੜ ਤੋਂ ਵੱਧ ਦਾ ਪੈਸਾ ਉਹਨੇ, ਉਹ ਕਹਿੰਦਾ ਕਿ ਮੈਂ ਇਨਵੈਸਟ ਕਰ ਚੁੱਕਿਆ ਤੇ ਮੇਰੇ ਨਾਲ ਠੱਗੀ ਵੱਜ ਗਈ ਜੀ। ਪ੍ਰਵੀਨ ਜੀ, ਇੱਕ ਤਾਂ ਹੁੰਦਾ ਕਿ ਤੁਹਾਡਾ ਕਿਸੇ ਨੇ OTP ਚੋਰੀ ਕਰ ਲਿਆ, ਤੁਹਾਡਾ ਕਿਸੇ ਨੇ ਸਰਵਰ ਸਾਰਾ ਰਿਕਾਰਡ ਅਕਾਊਂਟ ਦਾ ਚੈੱਕ ਚੋਰੀ ਕਰ ਲਿਆ, ਕਿਸੇ ਨੇ ਤੁਹਾਡੇ ਖਾਤੇ ਚੋਂ ਕਢਾ ਲਏ, ਕਿਸੇ ਨੇ ਤੁਹਾਡਾ ATM ਬਦਲ ਲਿਆ, ਕੋਈ ਹੋਰ ਤਰ੍ਹਾਂ ਦੀ ਧੋਖਾਧੜੀ ਹੋਵੇ ਤਾਂ ਸਮਝ ਆਉਂਦੀ ਹੈ। ਜਿੱਥੇ ਤੁਸੀਂ ਖੁਦ ਕਿਸੇ ਯੋਜਨਾ 'ਚ ਪੈਸੇ ਲਾ ਰਹੇ ਹੋ ਤੇ ਉਹ ਇੱਕ IG ਰੈਂਕ ਦਾ ਅਧਿਕਾਰੀ ਹੋਵੇ, ਪੰਜਾਬ ਦੇ ਪੁਲਿਸ 'ਚ ਰਿਹਾ ਹੋਵੇ, ਵੱਡੇ ਅਹੁਦੇ ਤੇ ਰਿਹਾ ਹੋਵੇ, ਲੋਕਾਂ ਨੂੰ ਹੋਈਆਂ ਧੋਖਾਧੜੀ ਦੀਆਂ ਮਸਲੇ ਦੀਆਂ ਸੈਂਕੜੇ ਸ਼ਿਕਾਇਤਾਂ ਸੁਣਦਾ, ਕਰਦਾ, ਹੱਲ ਕਰਦਾ ਰਿਹਾ ਹੋਵੇ, ਉਹ ਬੰਦੇ ਦੀ ਸਮਝ ਕੈਸੀ ਆ ਜਾਂ ਉਹ ਬੰਦੇ ਦੀ ਲਾਲਚ ਦੀ ਸ਼ਕਤੀ ਕਿੰਨੀ ਹਾਵੀ ਆ, ਇਹਦਾ ਪਤਾ ਵਾ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਤਾਮ ਚਾਮ, ਜ਼ਮੀਨ ਜਾਇਦਾਦ, ਕਾਰਾਂ, ਗੱਡੀਆਂ, ਬੰਗਲੇ, ਕੋਠੀਆਂ, ਚੰਗੀ ਭਲੀ ਪੈਨਸ਼ਨ ਭੱਤੇ, ਸਾਰਾ ਕੁਛ ਹੁੰਦਿਆਂ ਵੀ ਤੁਹਾਨੂੰ ਇਹ ਅਖੀਰਲੇ ਸਾਲਾਂ 'ਚ ਆ ਕੇ, ਉਮਰ ਦੇ ਪੜਾਅ 'ਚ ਆ ਕੇ ਵੀ ਰੱਜ ਨਹੀਂ, ਤਾਂ ਤੁਸੀਂ ਇਹੀ ਜਿਹੀਆਂ ਲਾਲਸਾਵਾਂ ਚਾਹੁੰਦੇ ਹੋ ਕਿ 7 ਦਿਨਾਂ 'ਚ ਦੁੱਗਣਾ, 8 ਦਿਨਾਂ 'ਚ ਦੁੱਗਣਾ, 10 ਦਿਨਾਂ 'ਚ ਦੁੱਗਣਾ, ਫਿਰ ਤੁਸੀਂ ਇਹੋ ਜਿਹੀਆਂ ਯੋਜਨਾਵਾਂ 'ਚ ਪੈਸੇ ਲਾਓ। ਇੱਕ ਪਹਿਲੂ ਇਹ। ਦੂਸਰਾ ਪਹਿਲੂ ਇਹਦਾ ਕਿ ਅਮਰ ਸਿੰਘ ਚਾਹਲ ਜਿਸ ਕੁਰਸੀ ਤੇ ਰਿਹਾ, ਜਿਸ ਅਹੁਦੇ ਤੇ ਰਿਹਾ, ਉੱਥੇ ਉਹ ਆਪਣੇ ਆਪ ਨੂੰ ਜਮਰਾਜ ਵਾਂਗ ਪੇਸ਼ ਕਰਦਾ ਹੋਣਾ ਕਿ ਮੈਂ ਤੇਰੀ ਜ਼ਿੰਦਗੀ ਦਾ ਫੈਸਲਾ ਕਰੂੰ। ਸਹੀ, ਬਿਲਕੁਲ ਸਹੀ ਹੈ ਜੀ। ਤੇ ਹੁਣ ਜਦੋਂ ਉਹਦੇ ਤੇ ਬੀਤੀ ਤਾਂ ਅੰਦਾਜ਼ਾ ਲਾ ਲਓ ਕਿ ਸਾਡਾ ਸਿਸਟਮ ਕੈਸਾ ਕਰਪਟ ਹੋਣਾ, ਕੈਸਾ ਨਿਕਰਿਆ ਹੋਣਾ, ਤੇ ਚੋਰਾਂ ਦੀਆਂ, ਡਕੈਤਾਂ ਦੀਆਂ, ਆਨਲਾਈਨ ਸਾਈਬਰ ਠੱਗੀ ਮਾਰਨ ਵਾਲਿਆਂ ਦੀਆਂ ਪਹੁੰਚ ਕਿੱਡੀ ਬੜੀ ਹੋਣੀ ਕਿ ਜਿਹੜਾ IG ਰੈਂਕ ਦਾ ਅਧਿਕਾਰੀ ਰਿਹਾ ਹੋਵੇ, ਉਹਦਾ ਪੈਸਾ ਨਹੀਂ ਰਿਕਵਰ ਕਰਾ ਪਾ ਰਹੀ ਪੁਲਿਸ। ਤੇ ਤੁਸੀਂ ਫਿਰ ਆਮ ਬੰਦੇ ਦੀ ਸੁਣਵਾਈ ਇੱਥੇ ਦੀ ਉਮੀਦ ਕਿਵੇਂ ਕਰੋਗੇ? ਸਹੀ ਗੱਲ ਹੈ, ਬਿਲਕੁਲ। ਇਸ ਪਹਿਲੂ ਨੇ ਇਹ ਕਿੱਸਾ ਵੀ ਨਾਲ ਯਾਦ ਕਰਾਤਾ। ਹੁਣ ਅਜੇ ਇਹ ਜਾਂਚ ਹੋਣੀ ਹੈ ਕਿ ਗੋਲੀ ਆਪੇ ਮਾਰੀ, ਗੋਲੀ ਕਿਸੇ ਹੋਰ ਨੇ ਮਾਰੀ, ਸੁਸਾਈਡ ਨੋਟ ਜਾਂ ਚਿੱਠੀ ਜਿਹੜੀ ਲਿਖੀ ਉਹ ਆਪੇ ਲਿਖੀ, ਹੱਥ ਨਾਲ ਲਿਖੀ ਆ ਲੰਬੀ ਚੌੜੀ, ਉਹਦੇ ਵਿੱਚ ਕੁਝ ਹੋਰ ਦਰਦ ਬਿਆਨ ਵੀ ਨੇ ਕਿ ਜੀ ਮੇਰੀ ਸਿਕਿਉਰਿਟੀ ਨਾ ਹਟਾ ਦਿਓ, ਮੇਰੇ ਆਹ ਬੰਦੇ ਨਾ ਹਟਾ ਦਿਓ ਜੀ, ਕਿਉਂਕਿ ਬਹੁਤ ਮੁਸ਼ਕਲ ਹੁੰਦੀ ਹੈ ਜਦੋਂ ਤੁਹਾਡੇ ਇੱਕ ਹੁਕਮ ਤੇ ਸਲੂਟ ਵੱਜਦੇ ਹੋਣ, ਤੁਹਾਡੇ ਇੱਕ ਕਦਮ ਤੁਰਨ ਤੇ ਤੁਹਾਨੂੰ ਸਲੂਟ ਵੱਜਦੇ ਹੋਣ, ਘਰ ਦਾ ਦਰਵਾਜ਼ੇ ਤੋਂ ਲੈ ਕੇ ਦਫ਼ਤਰ ਦੇ ਦਰਵਾਜ਼ੇ ਤੋਂ ਲੈ ਕੇ ਕਾਰ ਤੱਕ ਦਾ ਦਰਵਾਜ਼ਾ ਖੋਲਣ ਵਾਲਾ ਹੋਰ ਹੋਵੇ, ਤੇ ਹੁਣ ਤੁਹਾਨੂੰ ਸਬਜ਼ੀ ਮੰਡੀ, ਰਾਸ਼ਨ ਲੈਣ ਆਪ ਜਾਣਾ ਪਵੇ, ਆਪ ਭਾਅ ਪੁੱਛਣਾ ਪਵੇ, ਫਿਰ ਔਖਾ ਬਹੁਤ ਲੱਗਦਾ। ਰਿਟਾਇਰ ਲਾਈਫ ਇਹੋ ਜਿਹੇ ਅਹੁਦਿਆਂ ਤੇ ਜੀਣਾ, ਇਹ ਵੀ ਇੱਕ
ਮਾਨਸਿਕ ਰੋਗ ਦਾ ਕਾਰਨ ਇਹ ਵੀ ਹੋ ਸਕਦਾ। ਤੇ ਇਹਦੇ ਵਿੱਚ ਜੋ ਇਹ ਵੀ ਪਹਿਲੂ ਦੇਖਣ ਵਾਲਾ ਕਿ ਪੁਲਿਸ ਵਾਲੇ ਲਗਾਤਾਰ, ਇੱਕ ਹਰਿਆਣੇ 'ਚ ਆਪਾਂ ਦੇਖਿਆ ਸੀ ਕਾਂਡ, ਹਾਂਜੀ ਹਾਂਜੀ, ਹੈ ਨਾ, ਇਹੋ ਜਿਹੀ ਸੁਸਾਈਡ, ਤੇ ਇਸੇ ਤਰ੍ਹਾਂ ਇਹ ਸੁਸਾਈਡ ਦਾ ਮਾਮਲਾ, ਜਾਂ ਹਰਚਰਨ ਭੁੱਲਰ ਵਾਲਾ ਫਸਣ ਦਾ ਮਾਮਲਾ, ਜਾਂ ਹੋਰ ਕਿੰਨੇ ਹੀ, ਕੋਈ ਰਾਜਵੀਰ ਵਾਲਾ ਮਸਲਾ, ਸਾਰੇ ਆਪਾਂ ਦੇਖਦੇ ਹਾਂ ਕਿ ਜਿਉਂ-ਜਿਉਂ ਬੰਦੇ ਕੋਲ ਪੈਸੇ ਦਾ ਸੋਰਸ ਵੱਧਦਾ ਹੈ, ਤਾਕਤ ਵੱਧਦੀ ਹੈ, ਤਿਉਂ-ਤਿਉਂ ਤਮਾ ਵੱਧਦੀ ਹੈ। ਸਹੀ ਗੱਲ। ਇਹ ਵੀ ਇੱਕ ਇਹਦਾ ਪ੍ਰਗਟਾਵਾ, ਤੇ ਉਸ ਤਮਾ ਦੇ ਨਾਲ ਇਹ ਤਣਾਅ ਐਸਾ ਵੱਧਦਾ ਹੈ ਕਿ ਫਿਰ ਕਿੱਥੇ ਲਿਆ ਖਲੋਂਦਾ ਤੁਹਾਨੂੰ ਮੌਤ ਤੋਂ ਬਿਨਾਂ ਕੋਈ ਰਾਹ ਨਹੀਂ। ਇਹਦੇ ਵਿੱਚ ਕੱਲਾਪਣ ਵੀ ਇੱਕ ਕਾਰਨ ਹੋ ਸਕਦਾ। ਸਹੀ ਗੱਲ। ਇੰਨਾ ਸਾਰਾ ਕੁਝ ਮਾਣਿਆ, ਹੁਣ ਟੱਬਰ ਵੀ ਨਾ ਪੁੱਛੇ, ਇਹ ਵੀ ਕਈ ਕਾਰਨ ਹੋਣਗੇ। ਸੋ ਜਿੱਥੇ ਇਹ ਸਾਰੇ ਕਾਰਨ ਨੇ, ਉੱਥੇ ਜਦੋਂ ਹੀ ਇਹ ਗੋਲੀ ਲੱਗਣ ਦੀ ਖਬਰ ਬਾਹਰ ਆਈ, ਮੀਡੀਆ ਚੱਲੀ, ਤਾਂ ਸੋਸ਼ਲ ਮੀਡੀਆ ਤੇ ਇੱਕ ਨਵੀਂ ਬਹਿਸ ਛਿੜੀ। ਨਵੀਂ ਬਹਿਸ ਇਹ ਛਿੜੀ ਕਿ ਇਹ ਦੁਨਿਆਵੀ ਅਦਾਲਤਾਂ, ਦੁਨਿਆਵੀ ਪ੍ਰਸ਼ਾਸਨ, ਦੁਨਿਆਵੀ ਸਿਸਟਮ, ਦੁਨਿਆਵੀ ਸਰਕਾਰਾਂ ਇਹ ਫੈਸਲਾ ਕਰਨ ਨਾ ਕਰਨ, ਪਰ ਨਰਕ ਸਵਰਗ ਇੱਥੇ ਹੀ ਹੈ ਜੀ, ਕੁਦਰਤ ਕਾਇਨਾਤ ਇੱਥੇ ਹੀ ਹੈ ਜੀ, ਉਹ ਆਪ ਆਪਣਾ ਫੈਸਲਾ ਕਰਦੀ ਹੈ। ਬਹਿਬਲ ਕਲਾਂ ਬਰਗਾੜੀ ਕਾਂਡ ਦੇ ਵਿੱਚ ਅਮਰ ਸਿੰਘ ਚਾਹਲ ਦਾ ਨਾਮ ਬੋਲਦਾ ਕਾਗਜ਼ਾਂ 'ਚ, ਸਿੱਟ ਨੇ ਜਾਂਚ ਕਰ ਲਈ ਜੀ, ਚਲਾਨ ਬੋਰਡ ਹੈ ਜੀ, ਉਹ ਸਾਰੀ ਕਾਰਵਾਈ 2015 ਤੋਂ ਤੁਰਿਆ ਆ ਰਿਹਾ। 3 ਸਰਕਾਰਾਂ ਬਦਲ ਲਈਆਂ ਸੀ ਜੀ, 4 ਮੁੱਖ ਮੰਤਰੀ ਬਦਲ ਲਿਆ ਸੀ, ਪਰ ਅਜੇ ਵੀ ਦਿਲਾਂ ਨੂੰ ਠੰਡ ਨਹੀਂ ਕਿ ਇਨਸਾਫ ਮਿਲ ਜਾਵੇ। ਉਹ ਬਹਿਬਲ ਕਲਾਂ ਕਾਂਡ, ਬਰਗਾੜੀ ਕਾਂਡ, ਕੋਟਕਪੂਰਾ ਗੋਲੀ ਕਾਂਡ, ਇਹ ਸਾਰੇ ਜੋ ਘਟਨਾਕ੍ਰਮ ਵਾਪਰੇ, ਉੱਚ ਕਾਗਜ਼ਾਂ 'ਚ, ਅਦਾਲਤੀ ਕਾਗਜ਼ਾਂ 'ਚ, ਥਾਣਿਆਂ ਦੇ ਕਚਹਿਰੀਆਂ ਦੇ ਕਾਗਜ਼ਾਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਵੀ ਹੈ, ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਹੈ, ਸਮੇਤ ਸੈਣੀ ਦਾ ਨਾਮ ਵੀ ਹੈ, ਓਮਰਾ ਨੰਗਲ ਦਾ ਨਾਮ ਵੀ ਹੈ, ਕੁਝ ਅਮਰ ਸਿੰਘ ਚਾਹਲ ਵੀ ਹੈ, ਤੇ ਹੋਰ ਕਿੰਨੇ ਨਾਮ ਨੇ। ਸੋ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਚਰਚਾ ਵੀ ਹੈ, ਤੇ ਸੋਸ਼ਲ ਮੀਡੀਆ ਤੇ ਦੀ ਬਹਿਸ ਵੀ ਹੈ ਕਿ ਜੀ ਕੁਦਰਤ ਦਾ ਇਨਸਾਫ ਹੈ ਜਾਂ ਆਪੇ ਇਨਸਾਫ ਕਰ ਲਈਏ, ਇਸ ਤਰ੍ਹਾਂ ਦੀ ਵੀ ਚਰਚਾ। ਸੋ ਇਸ ਲਈ ਜਿੱਦਾਂ ਹੀ ਅਮਰ ਸਿੰਘ ਚਾਹਲ ਦਾ ਇਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ, ਲੋਕਾਂ ਨੂੰ ਬਹਿਬਲ, ਬਰਗਾੜੀ, ਕੋਟਕਪੂਰਾ ਸਭ ਚੇਤੇ ਆ।